ਆ ਦੇਖੋ ਕਿਵੇਂ ਛੱਤਾਂ ਉੱਪਰ ਜੁੜੀਆਂ ਹੋਈਆਂ ਨੇ। हाँ जी, पुराने लाहौर ਦੇ ਵਿੱਚ ਜਿਸ ਤਰ੍ਹਾਂ ਚੱਲ ਪੁਰਾਣੇ ਪਾਰਟੀਸ਼ਨ ਤੋਂ ਪਹਿਲੇ ਉਹਨਾਂ ਦੀਆਂ ਗਲੀਆਂ ਸੌੜੀਆਂ ਨੇ। ਜੀ ਜੀ ਉਹਦੀ ਇੱਕ ਲੌਜੀਕ ਹੈ ਵੇ ਕਿ ਉਦੋਂ ਬਿਜਲੀ ਕੋਈ ਨਹੀਂ ਸੀ। ਸਮਝਦੇ ਸਨ ਕਿ ਮਿਲੇ ਹੋਣਗੇ ਤੇ ਧੁੱਪ ਘੱਟ ਪਵੇਗੀ, ਠੰਡੇ ਰਹਿਣਗੇ। ਜੀ 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 ਇਹ ਪੁਰਾਣਾ ਰਾਜਪੁਰ ਅਸੀਂ ਇਹ ਕਹਿ ਸਕਦੇ ਹਾਂ ਕਿ ਇਹੀ ਇੱਥੇ ਕਿਤੇ ਹੀ ਉਹ ਸਾਰਾ ਜਿਹੜਾ ਹੈ। ਇਹ ਹੁਣ ਉਹਨਾਂ ਦਾ ਇਹਨਾਂ ਦੇ ਆ ਗਿਆ ਬਜ਼ੁਰਗਾਂ ਦਾ ਮਹੱਲਾ, ਸਾਡਾ ਘਰ ਆ ਗਿਆ ਨਾ। ਹੁਣ ਤੁਹਾਡੇ ਮੱਲੇ ਅਸੀਂ ਆ ਗਏ ਤੇ ਹੁਣ ਸਾਨੂੰ ਤੁਸੀਂ ਘੁਮਾਓ ਫਿਰਾਓ। ਹਾਂਜੀ, ਤੁਸੀਂ ਅੱਗੇ ਆਓ। ਇਹ ਵੀ ਪੁਰਾਣਾ ਘਰ ਹੈ, ਇਹ ਵੀ ਪੁਰਾਣਾ ਸੀ। ਇਹ ਸਾਡਾ ਹੁਣ ਸਾਨੂੰ ਨਵਾਂ ਬਣਾ ਲਿਆ, ਟ੍ਰਿਪਲ ਸਟੋਰੀ ਸਾਡਾ ਪੁਰਾਣਾ ਹੀ ਹੁੰਦਾ ਸੀ। ਠੀਕ ਹੈ। ਉਹ ਜਿੱਥੋਂ ਬੱਚਾ ਨਹੀਂ ਨਿਕਲਿਆ, ਹਾਂਜੀ, ਉਹ ਹਾਦੇ ਵੇਲੀ, ਉਹ ਵੇਲੀ ਨੂੰ ਮਾਰ ਘਰ। ਆ ਜਿਹੜੇ ਗਾਰਡਰ ਦੇ ਉੱਪਰ ਨੇ ਪੁਰਾਣੇ ਨਹੀਂ ਕਿ ਨਵੇਂ ਨੇ? ਨਹੀਂ, ਇਹ ਨਵੇਂ ਨੇ, ਲੇਕਿਨ ਇਹ ਪੁਰਾਣਾ ਇਹਨਾਂ ਢਾਹ ਕੇ ਫੇਰ ਬਣਾਇਆ, ਹੁਣ ਕੁਛ ਇਦਾਂ ਹੋ ਗਿਆ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਮੇਰੇ ਬਜ਼ੁਰਗਾਂ ਦੀ ਹਵੇਲੀ ਸੀ ਡਬਲ ਸਟੋਰੀ, ਉਹ ਇਹ ਆ ਗਿਆ ਠੀਕ ਹੈ। ਸਾਡਾ ਘਰ ਜੀ ਆਇਆ ਸੀ ਨਾ ਜੀ ਭਾਈ, ਸਾਰੀ ਕਈ ਤਰ੍ਹਾਂ ਨੇ। ਉਹ ਤੱਦੇ ਹੀ ਉਹ ਦਾਦਾ ਜੀ ਦੀ ਦੋਸਤ ਸੀ ਨਾ, ਇੱਕੋ ਮਹੱਲੇ ਦੇ। ਇਹ ਮੇਰਾ ਘਰ, ਠੀਕ ਹੈ, ਠੀਕ ਹੈ ਜੀ। ਸਾਡਾ ਵੀ ਪੁਰਾਣਾ ਹੀ ਘਰ ਸੀ। ਇਹ ਇੱਥੋਂ ਸ਼ੁਰੂ ਹੁੰਦੀ ਹਜੇ ਤੁਹਾਡੀ ਵੇਲੀ। ਠੀਕ ਹੈ। ਇਹ ਉਹ ਥੜੀ ਤੋਂ ਲੈ ਕੇ ਨਾ ਇੰਜ ਨੂੰ ਹੁੰਦਾ। ਇਹੋ ਇੱਟਾਂ ਲੱਗੀਆਂ ਨੇ, ਉਹ ਵੀ ਇੰਨੀ ਜਿਹੀ ਇੱਟ ਸੀ, ਪਿੱਛੋਂ ਤੱਕ ਜਾਂਦਾ ਘਰ। ਇਹ ਸੀ। ਠੀਕ 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 ਠੀਕ। ਦੱਸਿਓ ਨਾ ਇਹਨਾਂ ਵੀ ਦੱਸੋ ਨਾ ਉਹਨਾਂ ਕਾਫੀਆਂ ਲੈਣ ਆਏ ਦਿਓ। ਇਹ ਫਿਕਰ ਰਹਿਣਾ ਘਰ ਤੁਹਾਡਾ ਹੀ ਰਹੇਗਾ। ਕਲੇਮ ਨਹੀਂ ਕਰਦੇ। ਬੈਠਣ ਕੋਈ ਪਤਾ ਨਹੀਂ ਤੁਹਾਡਾ। ਇਹ ਸਾਰਾ ਪਤਾ ਕੀ ਹੋਵੇ, ਚਾਰ ਭਰਾ ਹਨ ਨਾ, ਲਹਿਦਾ ਫਿਰ ਹੋ ਗਏ। ਇਹ ਡਬਲ ਸਟੋਰੀ ਹੁੰਦਾ ਸੀ, ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਪੱਖਾ, ਉਹ ਮੈਂ ਇੱਥੇ ਹੀ ਵੇਖਿਆ। ਇੱਥੇ ਇਹਨਾਂ ਦੀ ਉਹ ਹੁੰਦੀ ਸੀ, ਉਹ ਡਿਊਟੀ ਜੀ, ਤੇ ਉਹਦੇ ਵਿੱਚ ਲੱਗਾ ਹੁੰਦਾ ਸੀ। ਸੋ ਇਹ ਹੈ ਜੀ ਉਹ ਜਗ੍ਹਾ ਜਿੱਥੇ ਕਿਤੇ ਮੇਰੇ ਦਾਦਾ ਜੀ, ਪੜਦਾਦਾ ਜੀ, ਉਹਨਾਂ ਨੇ ਆਪਣਾ ਵਕਤ ਗੁਜ਼ਾਰਿਆ ਹੋਵੇਗਾ ਪਾਰਟੀਸ਼ਨ ਤੋਂ ਪਹਿਲਾਂ। ਇਸ ਖੂਬਸੂਰਤ ਮਾਹੌਲ ਦੇ ਵਿੱਚ ਉਹਨਾਂ ਨੇ ਸਾਹ ਲਏ ਹੋਣਗੇ, ਔਰ ਇਸ ਮਿੱਟੀ ਦੇ ਵਿੱਚ ਕੁਝ ਐਸਾ ਹੈ ਕਿ ਜਿਸ ਨੇ ਮੈਨੂੰ ਖਿੱਚ ਕੇ ਵਾਪਸ ਇੱਥੇ ਲੈ ਕੇ ਆਂਦਾ। ਇਹ ਠੀਕ ਹੈ ਕਿ ਬਹੁਤ ਕੁਝ ਬਦਲ ਗਿਆ ਹੈ, ਪਰ ਲੋਕਾਂ ਦਾ ਪਿਆਰ ਨਹੀਂ ਬਦਲਿਆ, ਲੋਕਾਂ ਦੇ ਦਿਲ ਦੀ ਮੁਹੱਬਤ ਨਹੀਂ ਬਦਲੀ, ਇਹ ਆਬੋ ਹਵਾ ਨਹੀਂ ਬਦਲੀ। ਇਹ ਜਿਹੜਾ ਅੰਬਰ ਹੈ, ਉੱਪਰ ਆਕਾਸ਼ ਹੈ, ਉਹ ਉਹੀ ਹੈ। ਜਿਹੜੀ ਸਾਡੇ ਪੈਰਾਂ ਦੇ ਥੱਲੇ ਧਰਤੀ ਹੈ, ਇਹ ਉਹੀ ਹੈ, ਇਹ ਬਦਲ ਨਹੀਂ ਸਕਦੀ। ਔਰ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਇੱਕ ਮੈਂ ਆਪਣਤ ਮਹਿਸੂਸ ਕਰਦੀ ਹਾਂ ਕਿ ਸਿਆਲਕੋਟੀਏ ਬੜੇ ਆਪਣਤ ਵਾਲੇ ਲੋਕ ਹੁੰਦੇ ਨੇ, ਉਹ ਅੱਜ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੈ। ਬਹੁਤ ਸਾਲਾਂ ਦੀ ਤੜਪ ਤੋਂ ਬਾਅਦ, ਬਹੁਤ ਸਾਲਾਂ ਰੱਬ ਦੇ ਅੱਗੇ ਅਰਦਾਸਾਂ ਕਰਨ ਤੋਂ ਬਾਅਦ ਅੱਜ ਮੈਨੂੰ ਇਹ ਵਕਤ ਨਸੀਬ ਹੋਇਆ। ਔਰ ਮੈਂ ਆਪਣੇ ਸਾਰੇ ਇੱਥੇ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੀ ਹਾਂ। ਬਿਲਕੁਲ, ਅਲੀ ਅਸਗਰ ਸਾਹਿਬ, ਅਹਿਮਦ ਰਜ਼ਾ ਸਾਹਿਬ, ਇਕਬਾਲ ਘੁੰਮਣ ਸਾਹਿਬ, ਔਰ ਸਾਰੇ ਬਾਕੀ ਸਾਡੇ ਵੀਰ ਜੀ ਇੱਧਰ ਲਾਲਾ ਜੀ, ਜਿਹੜੇ ਕਿ ਸਾਡੇ ਨਾਲ ਉਦੋਂ ਦੇ ਮੋਟਰਸਾਈਕਲ ਤੇ ਨਾਲ ਚੱਲ ਰਹੇ ਨੇ। ਮੈਂ ਇਹ ਸਮਝਦੀ ਹਾਂ ਕਿ ਜਦੋਂ ਨਾ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਯਾਤਰਾ ਹੁਣ ਕੰਪਲੀਟ ਹੋ ਗਈ ਹੈ, ਸਾਡੀ ਜਰਨੀ ਕੰਪਲੀਟ ਹੋ ਗਈ ਹੈ, ਅਸਲ ਦੇ ਵਿੱਚ ਉਹ ਐਂਡ ਨਹੀਂ ਹੋਇਆ ਹੁੰਦਾ, ਉੱਥੋਂ ਸ਼ੁਰੂਆਤ ਹੁੰਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਅੱਜ ਮੇਰੀ ਭਾਲ ਦੀ ਮੁਕੰਮਲ ਨਹੀਂ ਹੋਈ, ਅੱਜ ਮੇਰੀ ਭਾਲ, ਅੱਜ ਮੇਰੀ ਖੋਜ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਅੱਗੇ ਹੋਰ ਰਿਸ਼ਤੇ ਬਣਨਗੇ, ਇਹ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਮੈਂ ਪਿਆਰ ਮੁਹੱਬਤ ਦਾ ਸੰਦੇਸ਼ ਬਹੁਤ ਸਾਲਾਂ ਤੋਂ ਦਿੰਦੀ ਆਈ ਹਾਂ, ਔਰ ਇਹ ਸੰਦੇਸ਼ ਇਸੇ ਤਰੀਕੇ ਨਾਲ ਹੀ ਜਾਰੀ ਰਹੇਗਾ। ਇਸ ਜਹਾਨ ਤੇ ਅਸੀਂ ਮੁਸਾਫਰ ਬਣ ਕੇ ਆਉਨੇ ਆ, ਤੇ ਮੁਸਾਫਰ ਜਦੋਂ ਉਹਦਾ ਟਾਈਮ ਪੂਰਾ ਹੁੰਦਾ ਉਹ ਚਲੇ ਜਾਂਦਾ ਹੈ। ਨਾ ਇਹ ਹਵੇਲੀਆਂ ਸਾਡੇ ਨਾਲ ਜਾਂਦੀਆਂ ਨੇ, ਨਾ ਜਾਇਦਾਦਾਂ ਜਾਂਦੀਆਂ ਨੇ, ਪਰ ਇੱਕ ਪਿਆਰ ਮੁਹੱਬਤ ਜਿਹੜਾ ਨਾ, ਉਹੀ ਲੋਕ ਯਾਦ ਕਰਦੇ ਨੇ। ਅੱਜ ਮੇਰੇ ਬਜ਼ੁਰਗ ਇੱਥੇ ਨਹੀਂ ਹੈਗੇ, ਤੇ ਨਾ ਇਹ ਹਵੇਲੀਆਂ ਉਹ ਨਾਲ ਲੈ ਕੇ ਗਏ ਨੇ, ਨਾ ਲਹਿੰਦੇ ਪੰਜਾਬ ਵਾਲੀਆਂ ਲੈ ਕੇ ਗਏ ਨੇ, ਨਾ ਚੜ੍ਹਦੇ ਵਾਲੀਆਂ ਲੈ ਕੇ ਗਏ ਨੇ, ਪਰ ਉਹਨਾਂ ਦਾ ਦਿੱਤਾ ਹੋਇਆ ਪਿਆਰ ਤੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਉਹ ਅੱਜ ਮੇਰੇ ਵਿੱਚ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਜਿੰਨੀ ਵਧੀਆ ਸਿੱਖਿਆ ਮੇਰੇ ਬਜ਼ੁਰਗਾਂ ਨੇ ਮੈਨੂੰ ਦਿੱਤੀ ਹੈ, ਉਹਦਾ 10% ਵੀ ਮੈਂ ਆਪਣੇ ਬੱਚਿਆਂ ਨੂੰ ਦੇ ਸਕਾਂ। ਵਾਹ ਵਾਹ ਜੀ ਵਾਹ।
ਤੇ ਮੈਂ ਸਮਝਾਂਗੀ ਕਿ ਮੈਂ ਸਫਲ ਹੋ ਗਈ। ਮੈਂ ਤੁਹਾਡਾ ਸਾਰਿਆਂ ਦਾ ਭਰੀਆਂ ਅੱਖਾਂ ਦੇ ਨਾਲ ਧੰਨਵਾਦ ਕਰਦੀ ਹਾਂ। ਬਜ਼ੁਰਗੋ ਸਤਿ ਸ੍ਰੀ ਅਕਾਲ, ਮੈਨੂੰ ਆਸ਼ੀਰਵਾਦ ਦੇ ਦਿਓ, ਪਿਆਰ ਦੇ ਦਿਓ ਆਪਣਾ। ਮੇਰੇ ਬਜ਼ੁਰਗ ਇਸ ਘਰ ਦੇ ਵਿੱਚ ਰਹਿੰਦੇ ਸਨ। ਕੀ ਨਾਮ ਸੀ ਪਤਾ ਹੁੰਦਾ? ਨੱਥਾ ਸਿੰਘ ਘੁੰਮਣ ਮੇਰੇ ਪੜਦਾਦਾ ਜੀ, ਤੇ ਸ਼ਿਵਦੇਵ ਸਿੰਘ ਘੁੰਮਣ ਮੇਰੇ ਦਾਦਾ ਜੀ, ਤੇ ਪੂਰਨ ਸਿੰਘ ਘੁੰਮਣ ਮੇਰੇ ਦਾਦਾ ਜੀ ਦੇ ਭਰਾ। ਹਾਂਜੀ, ਇੱਥੇ ਬੱਚੇ ਸਨ ਜੋ ਗਏ ਨੇ 47 ਦਾ ਜੰਗ ਲੱਗਿਆ ਨੇ ਜੀ ਸਾਡਾ ਵੀ ਬਚਪਨ ਸੀ ਉਦੋਂ ਜੀ। 2.5 ਸਾਲ ਦੀ ਉਮਰ ਦੀ। ਹਾਂਜੀ ਹੁਣ ਸੋਚਦੇ ਆ ਹੁਣ 10 ਸਾਲ ਮੈंने ਦੂਸਰੀ ਗੱਲ ਹੁਣ ਸੋਚੋ ਕਿ ਮੈਨੂੰ ਕੋਈ ਦਾ ਸਿਆਣਾ ਬੰਦਾ ਪਿੰਡ ਤੇ ਨਜ਼ਰ ਨਹੀਂ ਆਉਂਦਾ ਜੀ। ਜਿਹਨੂੰ ਬੰਦਾ ਬੁਲਾ ਕੇ ਤੇ ਤੁਹਾਨੂੰ ਦਰਿਆਫਤ ਕਰਾਏ ਕਿ ਇਹ ਬੰਦੇ ਨੂੰ ਪਤਾ ਸੀ ਕਿ ਕੌਣ ਜੀ। ਇਹ ਬੰਦਾ। ਪਰ ਨਹੀਂ, ਮੈਂ ਇੰਨੇ 'ਚ ਹੀ ਬੜੀ ਖੁਸ਼ ਹਾਂ। ਤੁਹਾਡਾ ਮੈਨੂੰ ਆਸ਼ੀਰਵਾਦ ਮਿਲ ਗਿਆ ਨਾ। ਅੱਲਾਹ ਤਾਲਾ ਬਜ਼ੁਰਗ ਸਾਰੇ ਸਾਂਝੇ ਹੁੰਦੇ ਨੇ, ਜੀ ਆ ਜੀ ਕੋਈ ਫਰਕ ਨਹੀਂ ਪੈਂਦਾ। ਜੇ ਇਦਾਂ ਕੱਟ ਮਾਰੀਏ ਨਾ, ਸਾਰਿਆਂ ਦੇ ਲਾਲ ਰੰਗ ਦਾ ਹੀ ਖੂਨ ਨਿਕਲਦਾ ਹੈ। ਜੀ ਕਿਸੇ ਦਾ ਕੋਈ ਚਿੱਟਾ ਜਾਂ ਨੀਲਾ ਖੂਨ ਨਹੀਂ ਨਿਕਲਦਾ। ਇਹ ਜਿਹੜੀਆਂ ਵੰਡੀਆਂ ਪਾਈਆਂ ਨੇ ਨਾ, ਇਹ ਸਰਕਾਰਾਂ ਨੇ ਪਾ ਦਿੱਤੀਆਂ ਜਾਂ ਹਕੂਮਤਾਂ ਨੇ ਪਾ ਦਿੱਤੀਆਂ। ਆਮ ਲੋਕਾਂ ਦੇ ਵਿੱਚ ਸਾਡੇ 'ਚ ਕੋਈ ਫਰਕ ਨਹੀਂ ਹੈਗਾ। ਇਹਨਾਂ ਦੇ ਸਰਦਾਰਾਂ ਦਾ ਜਿਹੜਾ ਮਜ਼ਹਬ ਹੈ ਤੁਹਾਡਾ ਤੇ ਮੁਸਲਮਾਨ ਦਾ ਬੜਾ ਕਲੋਜ਼ ਸੀ ਜੀ ਜਿਹੜਾ ਵੱਡਿਆਂ ਕੋਲ ਸੁਣਦੇ ਰਹੇ ਜੀ ਆਪ ਉਹਦੇ ਤਬਾਦਲੇ ਕਰਕੇ ਆਪਸ ਵਿੱਚ ਜਣਾ ਕਰਮਾਂ ਪੜ ਗਏ ਤੇ ਮੁਸਲਮਾਨ ਹੋ ਗਏ ਕਾਫੀ। ਮੇਰੇ ਆਪਣੇ ਜਦੋਂ ਅਮਜਦ ਆ ਕੜਿਆਲਾ ਪਿੰਡ ਹੈ ਸਾਡੇ ਸਮਝਿਆ ਨਾ ਉੱਥੋਂ ਦਾ, ਲੇਕਿਨ ਲੋਕ ਕਤਲ ਹੋ ਗਏ, ਆਪੋ ਜੀ ਭਰਾਵਾਂ ਨੇ ਕਤਲ ਕਰਕੇ ਹਿੰਦੁਸਤਾਨ ਤੁਰ ਗਏ। ਤੇ ਉਹ ਵੀ ਮਤਲਬ ਸਿੱਖ ਸਨ। ਮੇਰਾ ਇਹ ਜਿਹੜਾ ਸਾਰਾ ਇਲਾਕਾ ਹੀ ਹੈ ਨਾ, ਇਹ ਸਾਰਾ ਹੀ ਸਾਡਾ ਹੀ ਇਲਾਕਾ ਸੀ। ਰੋੜਸ ਮੇਰੀ ਨਾਨੀ ਦਾ ਪਿੰਡ ਸੀ, ਨਾਨਾ ਜੀ ਦਾ ਖਰੋਲੀਆਂ, ਇਹ ਦਾਦਾ ਜੀ ਦਾ। ਅਸੀਂ ਘੁੰਮਣ ਆ ਨਾ, ਤੇ ਘੁੰਮਣਾ ਦੇ ਸਾਰੇ ਪਿੰਡ ਜਿਹੜੇ ਇਹ ਇਹਨਾਂ ਪਿੰਡਾਂ ਦੀਆਂ ਬੜੀਆਂ ਗੱਲਾਂ ਮੈਂ ਸੁਣੀਆਂ ਨੇ ਬਚਪਨ ਦੇ ਵਿੱਚ। ਔਰ ਇਹ ਅੱਜ ਕਾਫੀ ਸਭ ਬੱਚੇ ਵੀ ਮਤਲਬ ਸਿਆਣਾ ਬੰਦਾ ਕੋਈ ਨਹੀਂ ਸਾਡੇ ਉੱਥੇ ਰਿਹਾ ਕਿ ਜਿਹੜਾ ਇਸ ਲਈ ਕਾਬਲ ਜਿਹੜਾ ਤੁਹਾਨੂੰ ਸਾਰੀ ਮਾਲੂਮਾਤ ਫਰਾਹਮ ਕਰੇਗਾ ਜੀ। ਬੜੀ ਚੀਜ਼ ਹੈ। ਉਹ ਘੁੰਮਣਾ ਦੀ ਚੀਮਿਆਂ ਦੀ ਇਹਨਾਂ ਦੇ ਬੜੇ ਕਲੋਜ਼ ਨੇ ਆਪਸ ਵਿੱਚ ਦੋ ਤਰ੍ਹਾਂ। ਹਾਂਜੀ, ਚੀਮੇ ਮੇਰੇ ਜਿਹੜੇ ਫਾਦਰ ਦੇ ਨਾਨਕੇ ਨੇ, ਉਹ ਚੀਮੇ ਸਨ। ਉਹ ਚੁੱਕੇ ਪਿੰਡ ਉਹ ਵੀ ਇੱਥੋਂ ਉਹਨਾਂ ਦਾ ਮੈਨੂੰ ਹੁਣ ਯਾਦ ਨਹੀਂ, ਮੈਂ ਪਤਾ ਕਰਕੇ ਆਵਾਂਗੀ ਅਗਲੀ ਵਾਰੀ ਕਿ ਉਹ ਚੀਮੇ ਸਾਰੇ ਚੀਮੇ ਸਨ। ਜੀ ਜੀ ਸਾਰੇ ਏਡੇ 6-6 7-7 ਫੁੱਟ ਲੰਬੇ ਉੱਚੇ, ਹਾਂ ਜਵਾਨ, ਰੰਗ ਵੀ ਚਿੱਟੇ ਉਹਨਾਂ ਦੇ, ਮਤਲਬ ਉਹਨਾਂ ਦੇ ਖੁੱਲੇ ਸਰੀਰ। ਹਾਂਜੀ ਬਿਲਕੁਲ ਬਿਲਕੁਲ। ਬਹੁਤ ਹੀ ਮੈਨੂੰ ਖੁਸ਼ੀ ਹੋ ਰਹੀ ਹੈ, ਬਹੁਤ ਹੀ ਮੈਂ ਜਜ਼ਬਾਤੀ ਫੀਲ ਕਰ ਰਹੀ ਹਾਂ। ਪਿੱਛੇ ਜਿਹਨੇ ਇੱਥੇ ਗਿਆ ਹੈ ਕਰਤਾਰਪੁਰ, ਉੱਥੇ 5-7 ਸਰਦਾਰਾਂ ਨਾਲ ਮੁਲਾਕਾਤ ਹੋਈ, ਬੜੀ ਖੁਸ਼ੀ ਨਾਲ ਮੇਰੇ ਮਨਾਇਆ ਜੀ। ਉੱਥੇ ਗਏ ਬੇਟਾ ਚਾਹੇ 2-3 ਵਾਰੀ। ਸੋ ਮੈਂ ਅੱਜ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਸੈਟੀਸਫੈਕਸ਼ਨ ਫੀਲ ਕਰ ਰਹੀ ਹਾਂ। ਬਹੁਤ ਹੀ ਇੱਕ ਮੈਨੂੰ ਅੰਦਰੋਂ ਸਕੂਨ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੀ ਉਸ ਧਰਤੀ ਤੇ ਵਾਪਸ ਆਈ ਹਾਂ। ਉਸ ਧਰਤੀ ਤੇ ਜਿੰਨਾ ਸੋਚਿਆ ਸੀ ਕਿ ਇੰਨਾ ਕੁ ਪਿਆਰ ਮਿਲੇਗਾ, ਉਸ ਤੋਂ ਦੁੱਗਣਾ ਤਿੱਗਣਾ ਕਰਕੇ ਪਿਆਰ ਮੈਨੂੰ ਮਿਲਿਆ। ਉਹੀ ਆਪਣਤ, ਜਿਹੜੀ ਮਿਲਾਪੜਾਪਣ ਜਿਹੜਾ ਹੁੰਦਾ ਹੈ, ਆਪਣਾਪਣ, ਕਿ ਘਰ ਆਏ ਨੂੰ ਚਾਹ ਤੋਂ ਬਿਨਾਂ ਨਹੀਂ ਜਾਣ ਦੇਣਾ, ਜਾਂ ਲੱਸੀ ਤੋਂ ਬਿਨਾਂ ਨਹੀਂ ਜਾਣ ਦੇਣਾ, ਜਾਂ ਅਗਲੇ ਨੂੰ ਕਹਿਣਾ ਕਿ ਨਹੀਂ ਮੈਂ ਸੁੱਕਾ ਪਿਆਰ ਨਹੀਂ ਦੇਣਾ। ਜਿਵੇਂ ਤੁਸੀਂ ਅੱਗੇ ਦੇਖਿਆ ਕਿ ਬਜ਼ੁਰਗ ਕਹਿੰਦੇ ਨੇ ਸੁੱਕਾ ਪਿਆਰ ਨਹੀਂ ਦੇਣਾ ਧੀਆਂ ਨੂੰ। ਉਹਨਾਂ ਨੇ 500 ਰੁਪਇਆ ਦਿੱਤਾ। ਇਹ ਜਿਹੜੀਆਂ ਇਹ ਚੀਜ਼ਾਂ ਨੂੰ ਤੁਸੀਂ ਦੌਲਤ ਨਾਲ ਕਦੇ ਵੀ ਤੋਲ ਨਹੀਂ ਸਕਦੇ। ਇਹ ਜਿਹੜੀਆਂ ਚੀਜ਼ਾਂ ਨੇ, ਇਹੀ ਅਸੀਂ ਸਿੱਖੀਆਂ ਨੇ, ਤੇ ਇਹੀ ਅਸੀਂ ਅਗਲੀ ਜਨਰੇਸ਼ਨ ਨੂੰ, ਆਉਣ ਵਾਲੀ ਪਨੀਰੀ ਨੂੰ ਇਹ ਚੀਜ਼ ਸਿਖਾਣੀ ਹੈ। ਤੇ ਮੈਂ ਚਾਹੁੰਦੀ ਹਾਂ ਕਿ ਜਿਹੜੇ ਇੱਥੇ ਦੇ ਸਾਡੇ ਇੱਥੇ ਬੱਚੇ ਨੇ, ਮੈਂ ਚਾਹੁੰਦੀ ਹਾਂ ਕਿ ਇਹ ਬੱਚੇ ਵੀ ਪੰਜਾਬੀ ਨੂੰ ਪਿਆਰ ਕਰਨ, ਆਪਣੇ ਪਿਛੋਕੜ ਨੂੰ ਪਿਆਰ ਕਰਨ, ਆਪਣੇ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਣ, ਤਾਂ ਜੋ ਉਧਰਲਾ ਪੰਜਾਬ ਤੇ ਇਧਰਲਾ ਪੰਜਾਬ ਅਸੀਂ ਰਲ ਕੇ ਕੁਝ ਨਾ ਕੁਝ ਇਹ ਜਿਹੜੇ ਸਾਡੀ ਵਿਰਾਸਤ ਹੈ, ਇਸ ਨੂੰ ਸੰਭਾਲ ਸਕੀਏ, ਕਿਉਂਕਿ ਇਸ ਦੀ ਬੜੀ ਜ਼ਰੂਰਤ ਹੈ। ਸੰਭਾਲਣਾ ਬੜਾ ਮੁਸ਼ਕਿਲ ਹੈ ਬੱਚੇ। ਮੈਂ ਜੇ ਕਹਾਂਗਾ ਆਪਣੀ ਸੋਚ ਦੇ ਮੁਤਾਬਕ, ਉਸ ਹਿਸਾਬ ਨਾਲ 47 ਤੋਂ ਅੱਗੇ ਕਿੰਨੇ 75 ਸਾਲ ਹੋ ਗਏ, ਅਜੇ ਤੱਕ ਕਿਸੇ ਪਾਸੇ ਗੱਲ ਨਹੀਂ। ਹੁਕਮਰਾਨ ਹੀ ਉਧਰ ਵੀ ਇਹੋ ਜਿਹੇ ਨੇ, ਹੁਕਮਰਾਨ ਇੱਧਰ ਵੀ ਇਹੋ ਜਿਹੇ ਜੀ। ਅਸਲ ਜਿਹੜੀ ਬਾਤ ਹੈ, ਹਕੀਕਤ ਜਿਹੜੀ ਹੈ, ਇਹਨਾਂ ਦੋ ਮਜ਼ਹਬਾਂ ਦੇ ਵਿੱਚ ਮੁਸਲਮਾਨ ਔਰ ਸਰਦਾਰਾਂ ਦਾ ਇਹਨਾਂ ਨੂੰ ਮਿਲਾਪ ਕਰਨ ਲਈ ਕਰਾਉਣ ਦੀ ਵਾਸਤੇ ਕਿਸੇ ਹੁਕਮਰਾਨ ਨੇ ਵੀ ਕੋਸ਼ਿਸ਼ ਨਹੀਂ ਕੀਤੀ। ਹੁਕਮਰਾਨ ਵੀ ਸਾਡੇ ਵਿੱਚੋਂ ਹੀ ਅਸੀਂ ਚੁਣ ਕੇ ਵੋਟਾਂ ਪਾ ਕੇ ਬਣਾਉਣੇ। ਤੁਹਾਡੇ ਵੀ ਹੁਣ ਵੋਟਾਂ ਪਈਆਂ ਨੇ, ਤੇ ਇਹ ਮੈਨੂੰ ਲੱਗਦਾ ਕਿ ਹੌਲੀ ਹੌਲੀ ਪਰਿਵਰਤਨ ਜ਼ਰੂਰ ਆਏਗਾ, ਚੇਂਜ ਆਏਗੀ। ਸਾਨੂੰ ਵੀ ਇਤਮਾਨਾਨ ਰੱਖਣਾ ਪਏਗਾ, ਥੋੜਾ ਜਿਹਾ ਸਬਰ ਰੱਖਣਾ ਪਏਗਾ, ਤੇ ਥੋੜੀ ਕੋਸ਼ਿਸ਼ ਜਾਰੀ ਰੱਖਣੀ ਪਏਗੀ। ਕੋਸ਼ਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਜਦੋਂ ਜਾਰੀ ਰੱਖਦੇ ਆ, ਉਹਨਾਂ ਦਾ ਰਿਜ਼ਲਟ ਸਾਨੂੰ ਇੱਕਦਮ ਨਹੀਂ ਮਿਲਦਾ, ਪਰ ਜੇ ਅਸੀਂ ਥੋੜਾ ਜਿਹਾ ਦਿਲ 'ਚ ਧੀਰਜ ਰੱਖੀਏ, ਸਬਰ ਰੱਖੀਏ, ਇਤਮਾਨਾਨ ਰੱਖੀਏ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮਾਲਕ ਮਿਹਰ ਕਰੇਗਾ। ਅਸੀਂ ਨਾ ਦੇਖਿਆ ਜਾਂ ਸਾਡੇ ਵੱਡਿਆਂ ਨੇ ਦੇਖਿਆ,
ਉਸੇ ਤੱਕ ਆਮਲੇ ਦੀ ਨਸਲ ਜਿਹੜੀ ਅਗਲੀ ਆਉਣ ਡਈ ਬੱਚੇ ਦੀ ਉਹ ਵੀ ਇਸ ਚੀਜ਼ ਨੂੰ ਦੇਖ ਲੈਣ ਜੀ